ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਈਰਾਨ ਦੀ। ਈਰਾਨ ਦੇ ਵਿੱਚ ਮਹਿਸਾ ਐਮਨੀ ਦੀ ਲੰਘੇ ਦਿਨੀ ਮੌਤ ਹੋ ਗਈ ਹੈ ਪੁਲਿਸ ਕਸਟਡੀ ਦੇ ਵਿੱਚ, ਤੇ ਉਸ ਤੋਂ ਬਾਅਦ ਇੱਥੇ ਲਗਾਤਾਰ ਰੋਸ ਮੁਜ਼ਾਹਰੇ ਹੋ ਰਹੇ ਨੇ। ਹੁਣ ਉਸ ਦੀ ਮੌਤ ਤੋਂ ਬਾਅਦ ਜ਼ਿੰਮੇਵਾਰ ਇੱਕ ਪੁਲਿਸ ਅਫਸਰ ਨੂੰ ਸਸਪੈਂਡ ਕਰ ਦਿੱਤਾ ਗਿਆ, ਤੇ ਆਪਾਂ ਕੱਲ ਵੀ ਦੱਸਿਆ ਸੀਗਾ ਕਿ ਰੋਸ ਵਜੋਂ ਔਰਤਾਂ ਜਿਹੜੀਆਂ ਨੇ ਉਹ ਆਪਣੇ ਵਾਲ ਕੱਟ ਰਹੀਆਂ ਨੇ ਤੇ ਵੀਡੀਓ ਬਣਾ ਕੇ ਪਾ ਰਹੀਆਂ ਨੇ। ਹੁਣ ਕੁੜੀ ਦੇ ਪਿਤਾ ਸਾਹਮਣੇ ਆਏ ਨੇ, ਉਹ ਕਹਿੰਦੇ ਕਿ ਪੁਲਿਸ ਹੀ ਜ਼ਿੰਮੇਵਾਰ ਹੈ, ਤੇ ਜਿਹੜਾ ਰਾਸ਼ਟਰਪਤੀ ਹੈ ਉੱਥੋਂ ਦਾ, ਉਹਨੇ ਕਿਹਾ ਕਿ ਜਿਹੜੀ ਮ੍ਰਿਤਕ ਕੁੜੀ ਆ ਉਹ ਮੇਰੀ ਧੀਆਂ ਵਰਗੀ ਹੈ। ਸੋ ਉਹ ਲੋਕ ਜਿਹੜੇ ਆ ਸ਼ਾਂਤੀ ਬਣਾ ਕੇ ਰੱਖਣ। ਪਰ ਈਰਾਨ ਦੇ ਵਿੱਚ ਹੀ ਪੁਲਿਸ ਨੇ ਗੋਲੀਆਂ ਚਲਾ ਦਿੱਤੀਆਂ ਸੀ ਪ੍ਰਦਰਸ਼ਨਕਾਰੀਆਂ ਤੇ, ਜਿਸ ਕਰਕੇ 5 ਜਣਿਆਂ ਦੀ ਮੌਤ ਹੋਈ ਹੈ ਤੇ 80 ਜਾਣੇ ਜ਼ਖਮੀ ਦੱਸੇ ਗਏ ਨੇ। ਇਹ ਰੋਸ ਮੁਜ਼ਾਹਰੇ ਜਿਹੜੇ ਆ ਪੱਛਮੀ ਇਲਾਕਿਆਂ ਦੇ ਵਿੱਚ ਹੋ ਰਹੇ ਨੇ, ਤਹਿਰਾਨ ਸਮੇਤ, ਤੇ ਇਹ ਇਲਾਕਾ ਕੁਰਦਿਸਤਾਨ ਵਜੋਂ ਜਾਣਿਆ ਜਾਂਦਾ ਹੈ। ਕਈ ਲੋਕ ਇੱਥੋਂ ਦੇ ਕਈ ਸਾਲਾਂ ਤੋਂ ਵੱਖਰੇ ਦੇਸ਼ ਦੀ ਮੰਗ ਵੀ ਕਰ ਰਹੇ ਨੇ, ਤੇ ਪੁਲਿਸ ਦੀ ਹਿਰਾਸਤ ਦੇ ਵਿੱਚ 22 ਸਾਲਾ ਮਹਿਸਾ ਐਮਨੀ ਦੀ ਹਿਰਾਸਤੀ ਮੌਤ ਤੋਂ ਬਾਅਦ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਗੁੱਸਾ ਹੈ, ਤੇ ਕੁਰਦ ਮੂਲ ਦੀ ਇਹ ਕੁੜੀ ਹਿਰਾਸਤ ਦੇ ਦੌਰਾਨ ਕੋਮਾ ਦੇ ਵਿੱਚ ਚਲੀ ਗਈ ਸੀ। ਉਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਸੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਈਰਾਨ ਦੀ। ਈਰਾਨ ਦੇ ਵਿੱਚ ਮਹਿਸਾ ਐਮਨੀ ਦੀ ਲੰਘੇ ਦਿਨੀ ਮੌਤ ਹੋ ਗਈ ਹੈ ਪੁਲਿਸ ਕਸਟਡੀ ਦੇ ਵਿੱਚ, ਤੇ ਉਸ ਤੋਂ ਬਾਅਦ ਇੱਥੇ ਲਗਾਤਾਰ ਰੋਸ ਮੁਜ਼ਾਹਰੇ ਹੋ ਰਹੇ ਨੇ। ਹੁਣ ਉਸ ਦੀ ਮੌਤ ਤੋਂ ਬਾਅਦ ਜ਼ਿੰਮੇਵਾਰ ਇੱਕ ਪੁਲਿਸ ਅਫਸਰ ਨੂੰ ਸਸਪੈਂਡ ਕਰ ਦਿੱਤਾ ਗਿਆ, ਤੇ ਆਪਾਂ ਕੱਲ ਵੀ ਦੱਸਿਆ ਸੀਗਾ ਕਿ ਰੋਸ ਵਜੋਂ ਔਰਤਾਂ ਜਿਹੜੀਆਂ ਨੇ ਉਹ ਆਪਣੇ ਵਾਲ ਕੱਟ ਰਹੀਆਂ ਨੇ ਤੇ ਵੀਡੀਓ ਬਣਾ ਕੇ ਪਾ ਰਹੀਆਂ ਨੇ। ਹੁਣ ਕੁੜੀ ਦੇ ਪਿਤਾ ਸਾਹਮਣੇ ਆਏ ਨੇ, ਉਹ ਕਹਿੰਦੇ ਕਿ ਪੁਲਿਸ ਹੀ ਜ਼ਿੰਮੇਵਾਰ ਹੈ, ਤੇ ਜਿਹੜਾ ਰਾਸ਼ਟਰਪਤੀ ਹੈ ਉੱਥੋਂ ਦਾ, ਉਹਨੇ ਕਿਹਾ ਕਿ ਜਿਹੜੀ ਮ੍ਰਿਤਕ ਕੁੜੀ ਆ ਉਹ ਮੇਰੀ ਧੀਆਂ ਵਰਗੀ ਹੈ। ਸੋ ਉਹ ਲੋਕ ਜਿਹੜੇ ਆ ਸ਼ਾਂਤੀ ਬਣਾ ਕੇ ਰੱਖਣ। ਪਰ ਈਰਾਨ ਦੇ ਵਿੱਚ ਹੀ ਪੁਲਿਸ ਨੇ ਗੋਲੀਆਂ ਚਲਾ ਦਿੱਤੀਆਂ ਸੀ ਪ੍ਰਦਰਸ਼ਨਕਾਰੀਆਂ ਤੇ, ਜਿਸ ਕਰਕੇ 5 ਜਣਿਆਂ ਦੀ ਮੌਤ ਹੋਈ ਹੈ ਤੇ 80 ਜਾਣੇ ਜ਼ਖਮੀ ਦੱਸੇ ਗਏ ਨੇ। ਇਹ ਰੋਸ ਮੁਜ਼ਾਹਰੇ ਜਿਹੜੇ ਆ ਪੱਛਮੀ ਇਲਾਕਿਆਂ ਦੇ ਵਿੱਚ ਹੋ ਰਹੇ ਨੇ, ਤਹਿਰਾਨ ਸਮੇਤ, ਤੇ ਇਹ ਇਲਾਕਾ ਕੁਰਦਿਸਤਾਨ ਵਜੋਂ ਜਾਣਿਆ ਜਾਂਦਾ ਹੈ। ਕਈ ਲੋਕ ਇੱਥੋਂ ਦੇ ਕਈ ਸਾਲਾਂ ਤੋਂ ਵੱਖਰੇ ਦੇਸ਼ ਦੀ ਮੰਗ ਵੀ ਕਰ ਰਹੇ ਨੇ, ਤੇ ਪੁਲਿਸ ਦੀ ਹਿਰਾਸਤ ਦੇ ਵਿੱਚ 22 ਸਾਲਾ ਮਹਿਸਾ ਐਮਨੀ ਦੀ ਹਿਰਾਸਤੀ ਮੌਤ ਤੋਂ ਬਾਅਦ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਗੁੱਸਾ ਹੈ, ਤੇ ਕੁਰਦ ਮੂਲ ਦੀ ਇਹ ਕੁੜੀ ਹਿਰਾਸਤ ਦੇ ਦੌਰਾਨ ਕੋਮਾ ਦੇ ਵਿੱਚ ਚਲੀ ਗਈ ਸੀ। ਉਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਸੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਈਰਾਨ ਦੀ। ਈਰਾਨ ਦੇ ਵਿੱਚ ਮਹਿਸਾ ਐਮਨੀ ਦੀ ਲੰਘੇ ਦਿਨੀ ਮੌਤ ਹੋ ਗਈ ਹੈ ਪੁਲਿਸ ਕਸਟਡੀ ਦੇ ਵਿੱਚ, ਤੇ ਉਸ ਤੋਂ ਬਾਅਦ ਇੱਥੇ ਲਗਾਤਾਰ ਰੋਸ ਮੁਜ਼ਾਹਰੇ ਹੋ ਰਹੇ ਨੇ। ਹੁਣ ਉਸ ਦੀ ਮੌਤ ਤੋਂ ਬਾਅਦ ਜ਼ਿੰਮੇਵਾਰ ਇੱਕ ਪੁਲਿਸ ਅਫਸਰ ਨੂੰ ਸਸਪੈਂਡ ਕਰ ਦਿੱਤਾ ਗਿਆ, ਤੇ ਆਪਾਂ ਕੱਲ ਵੀ ਦੱਸਿਆ ਸੀਗਾ ਕਿ ਰੋਸ ਵਜੋਂ ਔਰਤਾਂ ਜਿਹੜੀਆਂ ਨੇ ਉਹ ਆਪਣੇ ਵਾਲ ਕੱਟ ਰਹੀਆਂ ਨੇ ਤੇ ਵੀਡੀਓ ਬਣਾ ਕੇ ਪਾ ਰਹੀਆਂ ਨੇ। ਹੁਣ ਕੁੜੀ ਦੇ ਪਿਤਾ ਸਾਹਮਣੇ ਆਏ ਨੇ, ਉਹ ਕਹਿੰਦੇ ਕਿ ਪੁਲਿਸ ਹੀ ਜ਼ਿੰਮੇਵਾਰ ਹੈ, ਤੇ ਜਿਹੜਾ ਰਾਸ਼ਟਰਪਤੀ ਹੈ ਉੱਥੋਂ ਦਾ, ਉਹਨੇ ਕਿਹਾ ਕਿ ਜਿਹੜੀ ਮ੍ਰਿਤਕ ਕੁੜੀ ਆ ਉਹ ਮੇਰੀ ਧੀਆਂ ਵਰਗੀ ਹੈ। ਸੋ ਉਹ ਲੋਕ ਜਿਹੜੇ ਆ ਸ਼ਾਂਤੀ ਬਣਾ ਕੇ ਰੱਖਣ। ਪਰ ਈਰਾਨ ਦੇ ਵਿੱਚ ਹੀ ਪੁਲਿਸ ਨੇ ਗੋਲੀਆਂ ਚਲਾ ਦਿੱਤੀਆਂ ਸੀ ਪ੍ਰਦਰਸ਼ਨਕਾਰੀਆਂ ਤੇ, ਜਿਸ ਕਰਕੇ 5 ਜਣਿਆਂ ਦੀ ਮੌਤ ਹੋਈ ਹੈ ਤੇ 80 ਜਾਣੇ ਜ਼ਖਮੀ ਦੱਸੇ ਗਏ ਨੇ। ਇਹ ਰੋਸ ਮੁਜ਼ਾਹਰੇ ਜਿਹੜੇ ਆ ਪੱਛਮੀ ਇਲਾਕਿਆਂ ਦੇ ਵਿੱਚ ਹੋ ਰਹੇ ਨੇ, ਤਹਿਰਾਨ ਸਮੇਤ, ਤੇ ਇਹ ਇਲਾਕਾ ਕੁਰਦਿਸਤਾਨ ਵਜੋਂ ਜਾਣਿਆ ਜਾਂਦਾ ਹੈ। ਕਈ ਲੋਕ ਇੱਥੋਂ ਦੇ ਕਈ ਸਾਲਾਂ ਤੋਂ ਵੱਖਰੇ ਦੇਸ਼ ਦੀ ਮੰਗ ਵੀ ਕਰ ਰਹੇ ਨੇ, ਤੇ ਪੁਲਿਸ ਦੀ ਹਿਰਾਸਤ ਦੇ ਵਿੱਚ 22 ਸਾਲਾ ਮਹਿਸਾ ਐਮਨੀ ਦੀ ਹਿਰਾਸਤੀ ਮੌਤ ਤੋਂ ਬਾਅਦ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਗੁੱਸਾ ਹੈ, ਤੇ ਕੁਰਦ ਮੂਲ ਦੀ ਇਹ ਕੁੜੀ ਹਿਰਾਸਤ ਦੇ ਦੌਰਾਨ ਕੋਮਾ ਦੇ ਵਿੱਚ ਚਲੀ ਗਈ ਸੀ। ਉਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਸੀ।